ਬਿਸਮਿल्लाह-रहमान-रहीम ਤੇ अस्सलाम वालेकुम। 3 ਅਕਤੂਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਕਾਊਂਟਡਾਊਨ 57 ਡੇਜ਼ ਟੂ ਗੋ। 57 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਪਰ ਫੀਲਡ ਮਾਰਸ਼ਲ ਸਾਹਿਬ ਕਹਿੰਦੇ ਨੇ ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ, ਜੋ ਮਰਜ਼ੀ ਕਰ ਲਓ, ਮੈਂ ਘਰ ਨਹੀਂ ਜਾਣਾ, ਮੈਨੂੰ ਐਕਸਟੈਂਸ਼ਨ ਚਾਹੀਦੀ ਹੈ। ਉਹਦੇ ਤੇ ਜੋ ਕੁਝ ਹੁੰਦਾ ਹੈ ਪਾਕਿਸਤਾਨ 'ਚ ਹੋ ਜਾਏ, ਜਾਂ ਅੱਗੇ ਪਿੱਛੇ ਵੀ ਜੋ ਕੁਝ ਹੁੰਦਾ ਹੈ ਹੋ ਜਾਏ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਜ਼ਾਹਿਰ ਹੈ ਫੀਲਡ ਮਾਰਸ਼ਲ ਸਾਹਿਬ ਦਾ ਹੀ ਇਹ ਪੂਰੇ ਦਾ ਪੂਰਾ ਸਿਸਟਮ ਹੈ। ਉਹਦੇ ਵਿੱਚੋਂ ਪਹਿਲੀ ਖਬਰ ਰੱਖਦੇ ਹਾਂ, CCD ਇੱਕ ਮਰੀਮ ਸਾਹਿਬਾ ਦੀ ਵਾਚ ਦੇ ਥੱਲੇ ਇੱਕ ਡਿਪਾਰਟਮੈਂਟ ਬਣਾਇਆ ਗਿਆ। ਡਿਪਾਰਟਮੈਂਟ ਦਾ ਮਕਸਦ ਇਹ ਸੀ, ਸਾਜ਼ਿਸ਼ ਕੀਤੀ ਗਈ ਕਿ ਸਾਨੂੰ ਗੁੱਡਵਿਲ ਚਾਹੀਦੀ। ਇਹਨਾਂ ਨੂੰ ਇਹ ਦੱਸਿਆ ਗਿਆ ਕਿ ਜਿਸ ਵੇਲੇ ਮੁਸਤਫਾ ਖਰ ਸਾਹਿਬ ਸਨ, ਗਵਰਨਰ ਸਨ, ਅਤੇ ਉਹਨਾਂ ਉਸ ਜ਼ਮਾਨੇ 'ਚ ਬੜੀ ਸਖਤੀ ਕੀਤੀ ਗਈ ਸੀ ਅਤੇ ਲੋਕਾਂ ਨੂੰ ਪੁਲਿਸ ਮੁਕਾਬਲਿਆਂ ਦੇ ਵਿੱਚ ਕਈ ਇਲਜ਼ਾਮ ਲਾਉਂਦੇ ਨੇ ਵੀ ਝੂਠਾ ਮਾਰ ਦਿੱਤਾ ਗਿਆ ਸੀ ਅਤੇ ਪੰਜਾਬ 'ਚ ਅਮਨੋ ਅਮਾਨ ਹੋ ਗਿਆ ਸੀ। ਇਹਨਾਂ ਨੂੰ ਇਹ ਆਖਿਆ ਗਿਆ ਵੀ ਤੁਸੀਂ ਚੀਜ਼ਾਂ ਤਾਂ ਸਸਤੀਆਂ ਨਹੀਂ ਕਰ ਸਕਦੇ, ਆਵਾਮ ਤੁਹਾਡੇ ਨਾਲ ਨਾਰਾਜ਼ ਹੈ, ਮਹਿੰਗਾਈ ਹੋਰ ਜ਼ਿਆਦਾ ਹੋਣੀ ਹੈ, ਅਤੇ ਇਹਨਾਂ ਸਾਰੇ ਮਾਮਲਿਆਂ 'ਚ ਇੱਕ ਕੰਮ ਤਾਂ ਕਰ ਸਕਦੇ ਹੋ, ਜਰਾਇਮ ਦੇ ਵਿੱਚ ਥੋੜ੍ਹੀ ਕਮੀ ਕਰ ਸਕਦੇ ਹੋ। ਪੁੱਛਿਆ ਗਿਆ ਉਹ ਕਿਵੇਂ? ਉਹਨਾਂ ਆਖਿਆ ਬੰਦੇ ਮਾਰਨੇ ਸ਼ੁਰੂ ਕਰ ਦਿਓ। ਜੁਰਮ ਕਰਨ ਵਾਲੇ ਸਾਰੇ ਮਾਰ ਦਿਓਗੇ ਅਤੇ ਜ਼ਾਹਿਰ ਹੈ ਜੁਰਾਇਮ 'ਚ ਕਮੀ ਹੋ ਜਾਏਗੀ। ਚੇਤੇ ਕਰੋ ਜਦੋਂ ਇਹ ਕੰਮ ਸ਼ੁਰੂ ਹੋਇਆ ਸੀ, ਪਹਿਲਿਆਂ 2-4 ਦਿਨਾਂ ਦੇ ਵਿੱਚ, ਜਦੋਂ ਯਾਦ ਕਰੋ ਨੇਫਿਆਂ ਦੇ ਵਿੱਚ ਅੰਡਰਵੇਅਰ ਦੇ ਲਾਗੇ ਪਾਇਆ ਹੋਇਆ ਪਿਸਤੌਲ ਅਚਾਨਕ ਚੱਲ ਜਾਂਦਾ ਸੀ ਬੰਦਿਆਂ ਦੇ ਉੱਤੇ, ਅਤੇ ਉਹ ਬੰਦੇ ਜ਼ਖਮੀ ਹੋ ਜਾਂਦੇ ਸੀ ਅਤੇ ਉਹਨਾਂ ਨੂੰ ਹਸਪਤਾਲਾਂ 'ਚ ਦਾਖਲ ਕਰਾ ਦਿੰਦੇ ਸੀ, ਅਤੇ ਤੁਸੀਂ ਸਾਰੇ ਬੜੇ ਰਾਜ਼ੀ ਹੁੰਦੇ ਸੀ ਵੀ CCD ਬੜਾ ਚੰਗਾ ਕੰਮ ਕਰ ਰਹੀ ਹੈ। ਚੇਤੇ ਕਰੋ ਅੱਜ ਤੋਂ ਮੇਰੇ 2 ਮਹੀਨੇ ਪੁਰਾਣੇ ਵੀਲਾਗ ਮੈਂ ਤੁਹਾਨੂੰ ਉਦੋਂ ਕਿਹਾ ਸੀ ਵੀ ਇਹ ਅੱਗ ਤੁਹਾਡੇ ਆਪਣੇ ਘਰ ਨੂੰ ਲੱਗਣੀ ਹੈ। ਤੁਹਾਨੂੰ ਉਦੋਂ ਸਮਝ ਆਉਣੀ ਹੈ ਜਿੱਦਣ ਇਹ ਅੱਗ ਤੁਹਾਡੇ ਆਪਣੇ ਘਰ ਨੂੰ ਲੱਗੀ। ਸਾਫੀਆਂ ਨੂੰ ਸਮਝ ਨਹੀਂ ਆਈ, ਸਾਰਿਆਂ ਨੂੰ ਸਮਝ, ਕੁਝ ਨੂੰ ਤਾਂ ਸਮਝ ਆਈ ਲੇਕਿਨ ਸਾਰਿਆਂ ਨੂੰ ਸਮਝ ਨਹੀਂ ਆਈ, ਅਤੇ ਸਾਰੇ ਇਹਨੂੰ ਚੁੱਕਦੇ ਰਹੇ। ਇਹ ਮੇਰਾ ਖਿਆਲ ਸੁਹੇਲ ਜ਼ਫਰ ਚੱਠਾ ਸਾਹਿਬ ਨੇ ਇਹਦੇ ਜਿਹੜੇ ਹੈੱਡ ਬਣਾਏ ਹੋਏ ਨੇ, ਅਤੇ ਉਹਨਾਂ ਨੇ ਇਹਨੂੰ ਡੈਥ ਸਕੁਆਡ ਹੀ ਬਣਾਇਆ। ਜਿਹਨੂੰ ਦਿਲ ਕਰਦਾ ਉਹ ਮਾਰ ਦਿੰਦੇ ਨੇ। ਇਸਲਾਮ ਦੇ ਵਿੱਚ, ਕੁਰਾਨ ਦੇ ਵਿੱਚ ਔਰ ਪੂਰੀ ਦੁਨੀਆ ਦੇ ਜਿਹੜੇ ਦੂਸਰੇ ਅਦਾਲਤੀ ਨਿਜ਼ਾਮ ਨੇ, ਆਈਨ ਨੇ, ਕਾਨੂੰਨ ਨੇ, ਉਹਨਾਂ ਦੇ ਵਿੱਚ ਹਰ ਜੁਰਮ ਦੀ ਸਜ਼ਾ ਹੈ। ਮਸਲਨ ਚੋਰੀ ਕਰਨ ਦੀ ਇੱਕ ਸਜ਼ਾ ਹੈ, ਕਤਲ ਦੀ ਇੱਕ ਸਜ਼ਾ ਹੈ, ਅਤੇ ਗਮਲਾ ਭੰਨਣ ਦੀ ਇੱਕ ਸਜ਼ਾ ਹੈ। ਹੁਣ ਇਹ ਤਾਂ ਨਹੀਂ ਹੋ ਸਕਦਾ ਕਿ ਤੁਸੀਂ ਡੈਥ ਸਕੁਆਡ ਬਣਾ ਦਿਓ ਅਤੇ ਜਿਹਨੇ ਚੋਰੀ ਕੀਤੀ ਹੈ ਉਹਦੀ ਖੋਪੜੀ 'ਚ ਗੋਲੀ ਮਾਰ ਦਿਓ, ਜਾਂ ਜਿਹਨੇ ਕੋਈ ਹੋਰ ਜੁਰਮ ਕੀਤਾ ਉਹਨੂੰ ਗੋਲੀ ਮਾਰ ਦਿਓ। ਅਗਰ ਤੁਹਾਡੇ ਕਾਨੂੰਨ ਦੇ ਮੁਤਾਬਕ ਉਹ ਸਭ ਕੁਝ ਨਹੀਂ ਹੱਲ ਹੁੰਦਾ, ਅਦਾਲਤ 'ਚ ਪੇਸ਼ ਕਰੋ, ਗਵਾਹੀਆਂ ਦਿਵਾਓ, ਸਬੂਤ ਪੇਸ਼ ਕਰੋ, ਅਤੇ ਫਿਰ ਉਹਨੂੰ ਕਨਵਿਕਟ ਕਰਵਾਓ। ਇਹਨਾਂ ਨੇ ਨਵਾਂ ਕੰਮ ਫੜਿਆ। ਇਹਨਾਂ ਨੇ ਲੋਕਾਂ ਦੀ ਆਪੋ 'ਚ ਅਗਰ ਕਿਤੇ ਲੜਾਈ ਹੋ ਕੇ ਬੰਦੇ ਕਤਲ ਹੋ ਗਏ ਨੇ, ਰਾਏਵਿੰਡ ਦੇ ਵਿੱਚ ਵਾਕਿਆ ਹੋਇਆ ਸੀ, ਫਰੂਟ ਦੀ ਰੇਹੜੀ ਦੇ ਉੱਤੇ ਲੜਾਈ ਹੋਈ, 2 ਪਾਰਟੀਆਂ ਸਨ ਉਹਦੇ ਵਿੱਚ, ਉਹਨਾਂ ਨੇ ਆਪੋ 'ਚ ਲੜਾਈ ਕੀਤੀ, ਇੱਕ ਪਾਰਟੀ ਨੇ ਦੂਜੀ ਪਾਰਟੀ ਦੇ ਬੰਦੇ ਮਾਰ ਛੱਡੇ, ਮਾੜਾ ਕੀਤਾ। ਜ਼ਾਹਿਰ ਉਹਨਾਂ ਨੂੰ ਜੇਲ੍ਹ ਜਾਣਾ ਚਾਹੀਦਾ ਸੀ, ਉਮਰ ਕੈਦ ਜਾਂ ਸਜ਼ਾਏ ਮੌਤ ਹੋਣੀ ਚਾਹੀਦੀ ਸੀ। ਉੱਥੇ ਉਹਨਾਂ ਨੇ ਮੌਕੇ ਦੇ ਉੱਤੇ ਹੀ ਉਹ ਬੰਦੇ ਫੜੇ ਅਤੇ ਉਹਨਾਂ ਨੂੰ ਕਤਲ ਕਰ ਛੱਡਿਆ। ਇਸੇ ਤਰੀਕੇ ਨਾਲ ਹੋਰ ਵੀ ਬੇਸ਼ੁਮਾਰ ਇਹੋ ਜਿਹੇ ਕੰਮ ਹੋਏ ਨੇ ਜਿੱਥੇ ਬੰਦੇ ਮਾਰੀ ਜਾਂਦੇ ਨੇ। ਇਹ ਦਰਜਨ ਬੰਦੇ ਜਿਹੜੇ ਨੇ 2-3 ਦਿਨਾਂ ਦੇ ਵਿੱਚ ਮਾਰ ਕੇ ਅਤੇ ਪਾਸੇ ਕਰ ਦਿੰਦੇ ਨੇ। ਹੁਣ ਲੋਕ ਇੰਨੇ ਡਰ ਗਏ ਨੇ ਕਿ ਜਿਹਦਾ ਬੱਚਾ ਚੁੱਕਿਆ ਜਾਂਦਾ ਹੈ, ਉਹ ਪਿਓ ਆ ਜਾਂਦਾ TV 'ਤੇ ਆਂਦਾ ਵੀ CCD ਵਾਲਿਆਂ ਨੇ ਮੇਰੇ ਪੁੱਤਰ ਨੂੰ ਜਾਲੀ ਪੁਲਿਸ ਮੁਕਾਬਲੇ 'ਚ ਮਾਰ ਦੇਣਾ, ਉਹਨੂੰ ਬਚਾਓ। ਹੁਣ ਜਿਹੜੀ ਖਬਰ ਤੁਹਾਡੇ ਸਾਹਮਣੇ ਦੇਣ ਲੱਗੇ ਆ, ਉਹ ਮੁਲਤਾਨ ਦੇ ਖਬਰੇ ਅਖਬਾਰ ਦੇ ਰਿਪੋਰਟਰ ਸ਼ੋਏਬ ਇਫਤਖਾਰ ਨੇ ਅੱਜ ਤੋਂ ਕੋਈ 2-2.5 ਮਹੀਨੇ ਪਹਿਲੇ ਉਹਨਾਂ ਨੇ ਕੋਈ ਕਾਲਮ ਲਿਖਿਆ, ਕੋਈ ਸਟੋਰੀ ਲਿਖੀ, ਪਹਿਲੇ ਵੀ ਲਿਖੀ, ਹੁਣ ਵੀ ਲਿਖੀ। ਉਹ ਇਹਦੇ ਉੱਤੇ CCD ਦੇ ਉੱਤੇ ਕੰਮ ਕਰ ਰਹੇ ਸਨ। ਕੋਈ ਪੱਤਾ ਵਾਕਿਏ ਦੇ ਉੱਤੇ ਪੱਤਾ ਲੈਣ ਦਾ ਮੁਕੱਦਮਾ ਉਹਨਾਂ ਦੇ ਉੱਤੇ ਦਰਜ ਕੀਤਾ। ਹੁਣ ਇਹਨਾਂ ਨੇ 2-2.5 ਮਹੀਨੇ ਪੁਰਾਣਾ ਕੋਈ ਵਾਕਿਆ ਬਣਾ ਕੇ, ਕਸੂਰ ਉਹਨਾਂ ਦਾ ਕੀ ਸੀ ਕਿ ਉਹ ਇਹਨਾਂ ਦੀ ਜਿਹੜੀ ਹੈ ਕਤਲੋਗਾਰਤ ਕਰ ਰਹੇ ਨੇ, ਜਿਹੜੇ ਜਾਲੀ ਪੁਲਿਸ ਮੁਕਾਬਲੇ ਕਰ ਰਹੇ ਨੇ, ਡੈਥ ਸਕੁਆਡ ਬਣਿਆ, ਇਹਦਾ ਉਹਨਾਂ ਨੇ ਕਾਲਮ ਲਿਖ ਦਿੱਤਾ ਔਰ ਇਹਨਾਂ ਨੂੰ ਉਹਨਾਂ ਨੇ ਨੰਗਾ ਕੀਤਾ ਵੀ ਇਹ ਅਸਲ ਦੇ ਵਿੱਚ ਕਰਨ ਕੀ ਰਹੇ ਨੇ। ਇਹਨਾਂ ਨੇ ਉਹਨਾਂ ਦੇ ਉੱਤੇ ਪੱਤਾ ਲੈਣ ਦਾ ਝੂਠਾ ਮੁਕੱਦਮਾ ਬਣਾ ਕੇ ਉਹਨਾਂ ਦਾ ਸਿਰ ਵੀ ਮੁੰਨ ਛੱਡਿਆ, ਉਹਨਾਂ ਦੀਆਂ ਮੁੱਛਾਂ ਮੁੰਨ ਦਿੱਤੀਆਂ, ਅਤੇ ਇਹ ਜਵਾਨ ਦੀਆਂ ਦੋਵੇਂ ਤਸਵੀਰਾਂ ਆਮਣੇ ਸਾਹਮਣੇ ਵੇਖ ਲਓ। ਇੱਕ ਸਹਾਫੀ ਹੈ, ਇਹਦੇ ਨਾਲ ਇਹ ਸਲੂਕ ਕੀਤਾ ਅਤੇ ਇਹਨੂੰ ਮਾਰਿਆ ਕੁੱਟਿਆ ਵੀ ਬਹੁਤ ਹੈ। ਹੁਣ ਜੁਡੀਸ਼ਲ ਕਰ ਛੱਡਿਆ, ਜੇਲ੍ਹ ਦੇ ਵਿੱਚ ਭੇਜ ਦਿੱਤਾ। ਜ਼ਾਹਿਰ ਇਹਦੀ ਜ਼ਮਾਨਤ ਅਪਲਾਈ ਹੋਏਗੀ, ਹੁਣ ਜ਼ਮਾਨਤ ਹੋ ਜਾਏਗੀ। ਸਹਾਫੀ ਚੁੱਪ ਨੇ, ਜਿਵੇਂ ਜ਼ਿੰਦਾ ਹੈ ਵਕਲਾ ਜ਼ਿੰਦਾ ਹੈ, ਸਾਡੇ ਵਕੀਲ ਭਰਾ ਜ਼ਿਆਦਾਤਰ ਚੁੱਪ ਨੇ, ਉਂਝ ਹੀ ਸਹਾਫੀ ਸਾਰੇ ਚੁੱਪ ਨੇ। ਇਹ ਹੀ ਨਹੀਂ, ਕੱਲ੍ਹ ਸਹਾਫੀਆਂ ਦੀ ਇਸਲਾਮਾਬਾਦ ਪੁਲਿਸ ਨੇ ਚੰਗੀ ਠੁਕਾਈ ਕੀਤੀ ਹੈ ਜਿਹੜੀ ਨਹੀਂ ਸੀ ਹੋਣੀ ਚਾਹੀਦੀ। ਪਹਿਲੀ ਵਾਰੀ ਪ੍ਰੈਸ ਕਲੱਬ ਜਿਹੜਾ ਉਹਦੀਆਂ ਹਦੂਦ ਕ੍ਰਾਸ ਕਰਕੇ ਅੰਦਰ ਜਾ ਕੇ ਉਹਨਾਂ ਨੇ ਮਾਰਿਆ ਕੁੱਟਿਆ ਅਫਜ਼ਲ ਭੱਟ ਸਾਹਿਬ, ਅਤੇ ਦੂਜੇ ਦੋਸਤ ਜਿਹੜੇ ਨੇ ਉਹਨਾਂ ਨੇ ਬਸ ਰਸਮੀ ਜੀ ਕਾਰਵਾਈ ਕੀਤੀ ਹੈ, ਰਸਮੀ ਜੀਆਂ ਸਟੇਟਮੈਂਟਾਂ ਦਿੱਤੀਆਂ ਨੇ। ਕੋਈ ਖੁੱਲ੍ਹ ਕੇ ਉਹਨਾਂ ਨੇ ਇਹਦੇ ਉੱਤੇ ਮੁਜ਼ਾਹਰਾ ਜਾਂ ਕੋਈ ਗੱਲਬਾਤ ਨਹੀਂ ਕੀਤੀ। ਮਤਲਬ ਕਿ ਸਹਾਫਤੀ ਤਨਜ਼ੀਮਾਂ ਜਿਹੜੀਆਂ ਨੇ ਉਹਨਾਂ ਨੇ ਵੀ ਇਸੇ ਤਨਖਾਹ 'ਤੇ ਕੰਮ ਕਰਨਾ ਜਿਹੜਾ ਉਹਨੂੰ ਜਾਇਜ਼ ਕਰਾਰ ਦਿੱਤਾ ਹੈ।
ਦੂਜੇ ਪਾਸੇ ਹੁਣ ਮੇਰਾ ਖਿਆਲ ਅਗਰ ਇਹ ਗੱਲ ਕਰਨਗੇ ਤਾਂ ਜਿਹੜੇ ਸ਼ੋਏਬ ਇਫਤਖਾਰ ਸਾਹਿਬ ਇਹ ਰਿਪੋਰਟਰ ਨੇ ਜਿਨ੍ਹਾਂ ਦੀਆਂ ਮੁੱਛਾਂ ਸਿਰ ਸ਼ੇਰ ਸਭ ਕੁਝ ਮੁੰਨ ਛੱਡਿਆ, ਉਹ ਅਗਰ ਇਹ ਗਿਲਾ ਕਰਨਗੇ ਸਾਫ ਹੀ ਤੇ ਜੀ ਕਰੇ ਅੱਗੋਂ ਬਾਜੀ ਮਰੀਮ ਦਾ ਗਰੁੱਪ ਆ ਕੇ ਵੀ ਸ਼ੁਕਰ ਕਰੋ CCD ਵਾਲੇ ਤੇ ਜਿਹੜਾ ਚੁੱਕਦੇ ਨੇ ਉਹਨੂੰ ਸਿਰ 'ਚ ਗੋਲੀ ਮਾਰ ਕੇ ਮਾਰ ਦਿੰਦੇ ਨੇ, ਤੁਸੀਂ ਸ਼ੁਕਰ ਕਰੋ ਤੁਹਾਡੇ ਸਾਫੀ ਦੇ ਸਿਰ 'ਚ ਗੋਲੀ ਨਹੀਂ ਮਾਰੀ, ਉਹਦਾ ਸਿਰਫ ਸਿਰ ਮੁੰਨਿਆ ਤੇ ਮੁੱਛਾਂ ਮੁੰਨੀਆਂ ਨੇ। ਬਲਕਿ ਇਹ ਵੀ ਹੋ ਸਕਦਾ ਆਖਣ ਵੀ ਇਹ ਆਪ ਆਪਣੇ ਵਾਲ ਕਟਾਉਂਦਾ ਤੇ ਇਹਦੇ ਪੈਸੇ ਲੱਗ ਜਾਣੇ ਸਨ 25-30 ਰੁਪਈਏ ਜਾਂ 50 ਰੁਪਈਏ 100 ਰੁਪਈਆ, ਤੁਸੀਂ ਤਾਂ ਸਾਨੂੰ ਬਲਕਿ 100 ਰੁਪਈਆ ਦਿਓ ਵਾਪਸ, ਅਸੀਂ ਇਹਦੇ ਮੁਫਤ ਦੇ ਵਿੱਚ ਵਾਲ ਕੱਟ ਦਿੱਤੇ ਨੇ। ਮੀਨ ਕੁਝ ਵੀ ਆਖ ਸਕਦੇ ਨੇ ਨਾ, ਜਿਸ ਵੇਲੇ ਮੁਲਕ ਦੇ ਵਿੱਚ ਬੇਸ਼ਰਮੀ ਔਰ ਬਗੈਰਤੀ ਦਾ ਦੌਰਾ ਹੋਵੇ ਤੇ ਕੁਝ ਵੀ ਹੋ ਸਕਦਾ ਹੈ। ਬਹਰਹਾਲ ਜੋ ਕੁਝ ਇਸ ਸਹਾਫੀ ਦੇ ਨਾਲ ਕੀਤਾ ਗਿਆ ਸ਼ੋਏਬ ਇਫਤਖਾਰ ਦੇ ਨਾਲ ਮੁਅੱਜ਼ਮ ਮਾਸ਼ਰੇ 'ਚ ਨਹੀਂ ਹੋ ਸਕਦਾ, ਇਹਦੀ ਅਸੀਂ ਮੁਜ਼ੰਮਤ ਕਰਦੇ। ਅਤੇ ਇਹ ਜਿਹੜੀ ਭੇੜੀਆ ਪੁਲਿਸ ਬਣਾਤੀ ਹੈ, ਇਹ ਜਿਹੜਾ ਡੈਥ ਸਕੁਆਡ ਬਣਾਤਾ CCD ਨੂੰ, ਇਹਦੇ ਖਿਲਾਫ ਜਿੰਨੀ ਵੀ ਅਸੀਂ ਮੁਜ਼ੰਮਤ ਕਰ ਸਕੀਏ ਉਹ ਘੱਟ ਹੈ। ਔਰ ਮੈਂ ਤਵੱਕੋ ਕਰਾਂਗਾ ਕਿ ਜਿਹੜੇ ਚਲੋ ਸਹਾਫਤੀ ਤਨਜ਼ੀਮਾਂ ਅਗਰ ਇਹਨਾਂ ਨਾਲ ਰਲੀਆਂ ਵੀ ਨੇ, ਜਿਹੜੇ ਦੂਜੇ ਇੰਡੀਪੈਂਡੈਂਟ ਸਹਾਫੀ ਨੇ ਉਹ ਇਹਦੇ ਖਿਲਾਫ ਜ਼ਰੂਰ ਬੋਲਣ ਔਰ ਆਵਾਜ਼ ਜ਼ਰੂਰ ਚੁੱਕਣ। ਅਗਲੀ ਖਬਰ ਬਾਜੀ ਮਰੀਮ ਦੇ ਬਾਰੇ। ਬਾਜੀ ਮਰੀਮ ਆਂਦੀ ਹੈ ਕਿ ਮੇਰੇ ਸਾਹਮਣੇ ਜਦੋਂ ਕੋਈ ਪੈਨਲ ਬਹਿੰਦਾ ਤੇ ਮੈਂ 1 ਸੈਕਿੰਡ 'ਚ ਦੱਸ ਸਕਦੀ ਹਾਂ ਕਿ ਕਿਹੜਾ ਉਹਦੇ 'ਚੋਂ ਮੈਰਿਟ 'ਤੇ ਹੈ ਅਤੇ ਕਿਹੜਾ ਉਹਦੇ 'ਚੋਂ ਮੈਰਿਟ 'ਤੇ ਨਹੀਂ। ਮੇਰੇ ਸਾਹਮਣੇ ਤਿੰਨਾਂ ਲੋਕਾਂ ਦੇ ਪੈਨਲ ਆਉਂਦੇ ਨੇ ਜਾਂ ਪੰਜਾਂ ਦੇ, ਮੈਂ ਉਹਨਾਂ ਦੇ ਇੰਟਰਵਿਊ ਕਰਦੀ ਹਾਂ ਅਤੇ ਮੈਨੂੰ 5 ਮਿੰਟਾਂ 'ਚ ਪਤਾ ਲੱਗ ਜਾਂਦਾ। ਬਾਜੀ ਨੇ ਆਖਿਆ ਕਿ ਕੋਈ ਜੁਰਤ ਨਹੀਂ ਕਰਦਾ ਮੇਰੇ ਕੋਲ ਸਿਫਾਰਿਸ਼ ਕਰਨ ਦੀ, ਔਰ ਅਗਰ ਕਰ ਵੀ ਦੇਵੇ ਤਾਂ ਮੈਂ ਉਹਦੇ ਨਾਂ ਦੇ ਉੱਤੇ ਕ੍ਰਾਸ ਲਾ ਦੇਣੀ। ਬਾਜੀ ਨੇ ਆਖਿਆ ਰੈੱਡ ਕ੍ਰਾਸ ਲਾ ਦੇਣੀ। ਬਾਜੀ ਨੂੰ ਮੇਰਾ ਖਿਆਲ ਨਹੀਂ ਪਤਾ ਵੀ ਰੈੱਡ ਕ੍ਰਾਸ ਇੱਕ ਪੂਰੀ ਦੁਨੀਆ 'ਚ ਰਿਫਾਈ ਇਦਾਰਾ ਹੈ ਅਤੇ ਉਹਨਾਂ ਦਾ ਨਾਂ ਇਸ ਤਰ੍ਹਾਂ ਨਾ ਹੀ ਇਸਤੇਮਾਲ ਕਰੋ। ਬਸ ਇੰਨਾ ਹੀ ਅਗਰ ਬਾਜੀ ਕਹਿ ਦਿਓਗੇ ਨਾ ਵੀ ਕ੍ਰਾਸ ਲਾ ਦੇਣੀ, ਉਹ ਕਾਫੀ ਹੈ। ਲਾਲ ਕ੍ਰਾਸ ਲਾਉਣਾ ਜਾਂ ਨੀਲਾ ਲਾਉਣਾ ਜਾਂ ਪੀਲਾ ਲਾਉਣਾ ਉਹ ਇੰਪੋਰਟੈਂਟ ਨਹੀਂ ਹੈ, ਲੇਕਿਨ ਕਿਉਂਕਿ ਬਾਜੀ ਪੜ੍ਹੀ ਲਿਖੀ ਘੱਟ ਹੈ, ਅਸੀਂ ਬਾਜੀ ਨੂੰ ਜੋ ਕਿਸੇ ਨੇ ਪੜ੍ਹਾ ਕੇ ਘੱਲ ਦਿੱਤਾ ਉਹ ਬਾਜੀ ਨੇ ਅੱਗੋਂ ਕਹਿ ਛੱਡਿਆ। ਬਹਰਹਾਲ ਇਹਦੇ 'ਚ ਬਾਜੀ ਨੇ ਇਹ ਵੀ ਇਨਕਸ਼ਾਫ ਕੀਤਾ ਕਿ ਮੈਂ ਵਾਈਸ ਚਾਂਸਲਰਸ ਦੇ ਵੀ ਇੰਟਰਵਿਊ ਲੈਣੀ ਹੈ। ਹੁਣ ਦੱਸੋ ਵੀ ਜਿਹੜੀ ਖਾਤੂਨ ਮੈਟ੍ਰਿਕ ਵੀ ਪਾਸ ਨਹੀਂ ਆਪ, ਲੇਕਿਨ ਚਲੋ ਅਗਰ ਅਸੀਂ ਮੰਨ ਲਈਏ ਕਿ ਜੋ ਡਿਗਰੀਆਂ ਉਹਦੇ ਹੱਥ 'ਚ ਨੇ ਉਸ ਹਿਸਾਬ ਨਾਲ, ਤਾਂ ਫਿਰ ਬਾਜੀ ਕੋਲ ਮੇਰਾ ਖਿਆਲ FA ਦੀ ਡਿਗਰੀ ਹੈ। ਇੱਕ FA ਪਾਸ ਖਾਤੂਨ ਜਿਹੜੀ ਹੈ ਉਹ ਸੋਚੋ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਇੰਟਰਵਿਊ ਲੈਂਦੀ ਹੈ। ਉਹ ਬਾਜੀ ਨੂੰ ਕੀ ਪਤਾ ਰਿਸਰਚ ਕੀ ਹੈ, ਬਾਜੀ ਨੂੰ ਕੀ ਪਤਾ ਕਿਸੇ ਬੰਦੇ ਇੱਕ ਬੰਦੇ ਨੇ ਹਾਥੀ ਵੇਖਿਆ ਹੀ ਨਹੀਂ ਅਤੇ ਉਹਨੇ ਹਾਥੀ ਦੀ ਪੇਂਟਿੰਗ ਕੀ ਬਣਾਉਣੀ ਹੈ। ਮੈਂ ਬੜੇ ਉਰਫੇ ਆਮ ਦੇ ਵਿੱਚ ਤੁਹਾਨੂੰ ਦੱਸਣ ਡਿਆ ਗੱਲ। ਇੱਕ ਬੰਦੇ ਨੇ ਕਦੀ ਜ਼ਿੰਦਗੀ 'ਚ ਜ਼ਿਮੀਂਦਾਰਾ ਕੀਤਾ ਹੀ ਨਹੀਂ ਅਤੇ ਉਹਨੂੰ ਪਤਾ ਹੀ ਨਹੀਂ ਜ਼ਿਮੀਂਦਾਰਾ ਕੀ ਹੁੰਦਾ, ਨਾ ਉਹਦੇ ਬਾਰੇ ਪੜ੍ਹਿਆ ਨਾ ਪੜ੍ਹਾਇਆ ਨਾ ਕੀਤਾ, ਅਤੇ ਉਹ ਕਿਸੇ ਦਾ ਟੈਸਟ ਲਏਗੀ ਵੀ ਤੂੰ ਇੱਕ ਕਿੱਲੇ ਦੇ ਵਿੱਚੋਂ ਕਿੰਨੀ ਕਣਕ ਕੱਢ ਲਏਗਾ। ਅਤੇ ਇਸ ਤੋਂ ਵੱਡੀ ਹਮਾਕਤ ਬਾਜੀ ਦੀ ਹੋ ਸਕਦੀ ਸੀ ਜਿਹੜੀ ਬਾਜੀ ਨੇ ਤਕਰੀਰ ਕੀਤੀ ਹੈ। ਤੁਹਾਨੂੰ ਯਕੀਨ ਨਹੀਂ ਆਉਂਦਾ ਹੋਏਗਾ, ਸੁਣੋ ਕੀ ਆਖਿਆ। कोई सेक्रेटरी अपॉइंट करना हो, कोई हेड ऑफ द डिपार्टमेंट अपॉइंट करना हो, कोई वाइस चांसलर अपॉइंट करना हो, किसी अस्पताल का हेड अपॉइंट करना हो, तो मैं अपने पैनल्स मंगवाती हूँ और मैं पैनल्स का इंटरव्यू खुद करती हूँ। मेरे सामने जब पैनल बैठता है तो मैं 1 सेकंड में बता सकती हूँ कि कौन सिफारशी है और कौन जेन्युइनली मेरिट पे पूरा उतरता है। ਸੁਣ ਲਿਆ ਜੀ। ਹੁਣ ਇਹ ਜ਼ਰਾ ਕਲਿੱਪ ਸੁਣੋ। ਇਹ ਕਲਿੱਪ ਦੇ ਵਿੱਚ ਵਾਜ਼ੇ ਅੰਦਾਜ਼ 'ਚ ਇਹਨਾਂ ਦੀ ਆਪਣੀ ਪਾਰਟੀ ਦਾ ਇੱਕ ਬੰਦਾ ਆਖਣ ਡਿਆ ਹੈ ਕਿ ਮੁਲਤਾਨ ਦੇ ਵਿੱਚ ਜਿਹੜੇ DC ਕਮਿਸ਼ਨਰ ਸਾਰੇ ਨੇ ਉਹ ਬਾਜੀ ਮਰੀਮ ਨੇ ਸਿਫਾਰਿਸ਼ ਦੇ ਉੱਤੇ ਉਹ ਬੰਦੇ ਜਿਹੜੇ ਨੇ ਉਹ ਯੂਸਫ रज़ा गिलानी ਦੇ ਪੁੱਤਰਾਂ ਦੀ ਸਿਫਾਰਿਸ਼ ਦੇ ਉੱਤੇ ਉਹ ਲਾਏ ਨੇ। ਇਹ ਸੁਣ ਲਓ। फिर आप लोग कहते हैं कि जी मरियम नवाज साहिबा हैं, वो पंजाब में हमें स्पेस नहीं दे रही, वो खसूसी तौर पर मुल्तान में जो है इंतजामी अफसरान गिलानी साहिबान और उनके बच्चों की मुशावरत से लगा देती हैं। आप फिर मुतमईन हो जाते हैं। फिर आप कहते हैं कि नहीं जी हमें पंजाब में स्पेस नहीं दी जा रही। यूसुफ रज़ा गिलानी साहब के जो बेटे हैं वो 8 क्लब में बैठते हैं जहां वज़ीर आला बैठती हैं, यानी वहां उन्हें एक बाकायदा अलहदा ऑफिस दिया गया है ताकि वो अपने काम शाम निपटा सकें। सुन लिया जी। ਸਿਰਫ ਇੰਨਾ ਹੀ ਨਹੀਂ, ਜਾਵੇਦ ਲਤੀਫ ਸਾਹਿਬ ਇਹਦੋਂ ਵੀ ਗਾਂਹ ਜਾ ਚੁੱਕੇ ਨੇ। ਉਹ ਮਰੀਮ ਨਵਾਜ਼ ਦੇ ਉੱਤੇ ਇਲਜ਼ਾਮ ਲਾ ਚੁੱਕੇ ਨੇ ਕਿ ਇਹ ਇਹਨਾਂ ਦੀ ਹਕੂਮਤ ਦੇ ਵਿੱਚ ਕਰਪਸ਼ਨ ਹੋ ਰਹੀ, ਪੈਸੇ ਫੜ ਰਹੇ ਨੇ। ਮਤਲਬ ਕਿ ਉਹਨਾਂ ਨੇ ਆਖਿਆ ਕਿ ਪੈਸੇ ਦੇ ਕੇ ਅਪੁਆਇੰਟਮੈਂਟਸ ਬਿਊਰੋਕਰੇਸੀ ਦੀਆਂ ਹੋ ਰਹੀਆਂ ਨੇ। ਹੁਣ ਇਹ ਜਦੋਂ ਸੂਰਤ ਹਾਲ ਹੋਏਗੀ ਤੇ ਫਿਰ ਮੈਨੂੰ ਇਹ ਦੱਸੋ ਕਿ ਫਿਰ ਅਗਲੀ ਸਟੇਟਮੈਂਟ ਬਾਜੀ ਦੀ ਜਿਹੜੀ ਹੈ ਕਿ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਇਨਸ਼ਾਅੱਲਾ 5 ਸਾਲ ਮੈਨੂੰ ਦੇ ਦਿਓ ਅਤੇ ਪੰਜਾਬ ਇੱਕ ਤਰੱਕੀ ਯਾਫਤਾ ਸੂਬਾ ਹੋਏਗਾ ਅਤੇ ਜਿਹਨੂੰ ਲੋਕੀ ਵੇਖਣ ਆਉਣਗੇ। ਮੇਰਾ ਤਾਂ ਖਿਆਲ ਬਾਜੀ ਅੱਜ ਵੀ ਲੋਕੀ ਇਹਨੂੰ ਵੇਖਣ ਹੀ ਆਉਣ ਡਏ ਨੇ। ਜੋ ਕੁਝ ਤੁਸੀਂ ਕਰਨ ਡਏ ਹੋ ਸੂਬੇ ਦੇ ਨਾਲ, ਮੈਂ ਤੁਹਾਨੂੰ ਆਨਾ ਵੀ ਇਹਨੂੰ ਵਾਕਈ ਲੋਕਾਂ ਨੇ ਵੇਖਣ ਆਉਣਾ ਔਰ ਲੋਕੀ ਤੇ ਤੁਹਾਡੀ ਕਾਬਲੀਅਤ ਨੂੰ ਵੀ ਵੇਖਣ ਹੀ ਆਉਂਦੇ ਨੇ ਪੂਰੀ ਦੁਨੀਆ ਦੇ ਵਿੱਚ। ਸੋਚੋ ਨਾ ਕਿ ਪੂਰੀ ਦੁਨੀਆ 'ਚ ਕਿਉਂ ਨਹੀਂ ਲੋਕ ਵੇਖਣ ਆਉਣਗੇ ਵੀ ਇੱਕ 12 ਪਾਸ ਪੜ੍ਹਿਆ ਬੰਦਾ ਜਿਹੜਾ ਉਹ ਵਾਈਸ ਚਾਂਸਲਰ ਦਾ ਅਗਰ ਇੰਟਰਵਿਊ ਕਰ ਰਿਹਾ ਹੋਏਗਾ ਤਾਂ ਸੋਚੋ ਫਿਰ ਦੁਨੀਆ ਵੇਖਣ 'ਤੇ ਆਏਗੀ ਨਾ। ਇਹ ਤਾਂ ਨਹੀਂ ਹੋ ਸਕਦਾ ਵੀ ਦੁਨੀਆ ਨਹੀਂ ਵੇਖਣ ਆਏ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਸਿੰਧ ਵਾਲਿਆਂ ਨੇ ਵੀ ਰਿਕਾਰਡ ਕਾਇਮ ਕੀਤਾ। ਬਰਤਾਨੀਆ ਦੇ ਸ਼ਹਿਰ ਗਾਲਿਬਨ ਮਾਨਚੈਸਟਰ ਜਾਂ ਉਹਦੇ ਗਿਰਦੋ ਨਵਾਹ 'ਚੋਂ ਇੱਕ ਬੜੀ ਮਹਿੰਗੀ ਗੱਡੀ ਜਿਹੜੀ ਚੋਰੀ ਹੋਈ। ਪਾਕਿਸਤਾਨੀ ਤੁਹਾਨੂੰ ਪਤਾ ਹੈ ਤੇ ਪੂਰੇ ਨੇ, ਉਸਤਾਦ ਨੇ। ਉਹ ਚੋਰੀ ਕੀਤੀ। ਗੱਡੀਆਂ ਦੇ ਵਿੱਚ ਟਰੈਕਰ ਲੱਗੇ ਹੁੰਦੇ ਨੇ ਜਿਹੜੇ ਦੱਸ ਦਿੰਦੇ ਨੇ ਉਹਦੀ ਲੋਕੇਸ਼ਨ ਨੂੰ। ਪਤਾ ਨਹੀਂ ਨਾ ਕੀ ਸਿਸਟਮ ਕੀਤਾ ਕਿ ਉਹ ਟਰੈਕਰ ਦੀ ਜਿਹੜੀ ਲੋਕੇਸ਼ਨ ਸੀ ਉਹ ਹੀ ਬੰਦ ਕਰ ਛੱਡੀ।
ਜ਼ਾਹਿਰ ਹੈ ਗੱਡੀ ਉੱਥੋਂ ਚੋਰੀ ਹੋ ਗਈ। ਕਈ ਵਾਰੀ ਬੰਦੇ ਇਹੋ ਜਿਹੇ ਕੰਮ ਵੀ ਕਰਦੇ ਨੇ ਵੀ ਆਪਣੀ ਗੱਡੀ ਆਪੇ ਹੀ ਚੋਰੀ ਕਰਾ ਦਿੰਦੇ ਨੇ। ਮੈਂ ਇਹ ਨਹੀਂ ਆਂਦਾ ਵੀ ਇਸ ਗੱਡੀ ਦੇ ਨਾਲ ਇੰਝ ਹੀ ਹੋਇਆ, ਕਿਉਂਕਿ ਇਹਦਾ ਮੈਨੂੰ ਨਹੀਂ ਪਤਾ, ਲੇਕਿਨ ਅਮੂਮੀ ਤੌਰ 'ਤੇ ਦੱਸਣਾ ਵੀ ਬੰਦੇ ਮਾਜ਼ੀ ਦੇ ਵਿੱਚ ਇਹੋ ਜਿਹੇ ਕੇਸ ਵੀ ਸਾਨੂੰ ਸਾਹਮਣੇ ਆਏ ਵੀ ਆਪਣੀ ਗੱਡੀ ਆਪੇ ਹੀ ਕਿਤੇ ਖੜੀ ਕੀਤੀ, ਬੰਦੇ ਨੂੰ ਆਖਿਆ ਚੋਰੀ ਕਰ ਲੈ ਅਤੇ ਮੈਂ ਰਿਪੋਰਟ ਲੇਟ ਕਰਾਵਾਂਗਾ, ਉਨੇ ਚਿਰ ਨੂੰ ਉਹ ਬੰਦਾ ਉੱਥੋਂ ਕੱਢ ਕੁੱਢ ਕੇ ਗੱਡੀ ਜਿਹੜੀ ਹੈ ਕਿਤੇ ਦੀ ਕਿਤੇ ਲੈ ਗਿਆ। ਸਮਝ ਰਹੇ ਹੋ ਨਾ ਗੱਲ ਨੂੰ, ਕਿਉਂਕਿ ਫੜੀ ਤਾਂ ਤਦ ਹੀ ਜਾਣੀ ਹੈ ਨਾ, ਟਾਈਮ ਦੇ ਉੱਤੇ ਰਿਪੋਰਟ ਹੋਈ, ਰਿਪੋਰਟ ਵੀ ਕਰ ਛੱਡੀ, ਪਿੱਛੋਂ ਇੰਸ਼ੋਰੈਂਸ ਕੋਲੋਂ ਪੈਸੇ ਵੀ ਲੈ ਲਏ ਅਤੇ ਗੱਡੀ ਵੀ ਗਾਇਬ ਹੋ ਗਈ। ਇਸ ਗੱਡੀ 'ਚ ਕੀ ਹੋਇਆ ਇਹ ਮੈਨੂੰ ਨਹੀਂ ਪਤਾ ਕਿ ਆਪੇ ਚੋਰੀ ਕਰਾਈ ਗਈ ਜਾਂ ਚੋਰੀ ਹੋਈ ਵਾਕਿਆ ਹੀ, ਕਿਉਂਕਿ ਇਹ ਇਲਜ਼ਾਮ ਮੈਂ ਨਹੀਂ ਲਾ ਸਕਦਾ। ਲੇਕਿਨ ਹੋਇਆ ਇਹ ਹੈ ਕਿ ਅਚਾਨਕ ਉਹਦਾ ਟਰੈਕਰ ਔਨ ਹੋਇਆ ਅਤੇ ਉਹ ਸਿੰਧ ਦੀਆਂ ਸੜਕਾਂ 'ਤੇ ਚੱਲਣ ਡਈ, ਉਹ ਕਰਾਚੀ ਚੱਲਣ ਡਈ ਹੈ, ਉਹ ਰੰਗੀ ਟਾਊਨ ਅਤੇ ਪਤਾ ਨਹੀਂ ਕਿਹੜੇ ਕਿਹੜੇ ਟਾਊਨ ਦੇ ਵਿੱਚ ਉਹ ਗੱਡੀ ਜਿਹੜੀ ਮਹਿੰਗੀ ਗੱਡੀ ਹੈ ਉਹ ਕਰਾਚੀ ਦੀ ਜਿਸ ਵੇਲੇ ਲੋਕੇਸ਼ਨ ਆਈ ਹੈ। ਅਤੇ ਫਿਰ ਹੁਣ ਇੰਟਰਪੋਲ ਉਹਦੇ ਵਿੱਚ ਇਨਵੋਲਵ ਹੋਇਆ, ਕਿਉਂਕਿ ਬ੍ਰਿਟਿਸ਼ ਅਥਾਰਟੀਜ਼ ਨੇ ਇੰਟਰਪੋਲ ਨਾਲ ਰਾਬਤਾ ਕੀਤਾ ਅਤੇ ਇੰਟਰਪੋਲ ਨੇ ਹੁਣ ਸਿੰਧ ਪੁਲਿਸ ਨੂੰ ਖਤ ਲਿਖਿਆ ਕਿ ਇਹ ਗੱਡੀ ਸਾਨੂੰ ਰਿਕਵਰ ਕਰਕੇ ਦਿਓ, ਬਰਾਮਦ ਕਰਕੇ ਦਿਓ। ਅਤੇ ਸਿੰਧ ਪੁਲਿਸ ਨੇ ਆਖਿਆ ਸੀ ਰਿਕਵਰ ਕਰਾਂਗੇ, ਬਰਾਮਦ ਕਰਾਂਗੇ। ਮੇਰਾ ਖਿਆਲ ਹੈ ਕਿ ਇੰਟਰਪੋਲ ਵਾਲੇ ਵੀ ਔਰ ਬਰਤਾਨੀਆ ਵਾਲੇ ਵੀ ਮਾफ़ੀ ਮੰਗ ਲੈਣ, ਕਿਉਂਕਿ ਅਗਰ ਉੱਥੋਂ ਕੋਈ ਬੜੀ ਮਹਿੰਗੀ ਗੱਡੀ ਆਈ ਹੋਈ ਤਾਂ ਇਹਨਾਂ ਨੇ ਇੱਥੋਂ ਸੁਜ਼ੂਕੀ ਮਹਿਰਾਨ ਬਰਾਮਦ ਕਰ ਦੇਣੀ ਹੈ ਅਤੇ ਟਰੈਕਰ ਉਹਦੇ 'ਚ ਲਵਾ ਦੇਣਾ ਹੈ। ਕਿਸੇ ਕਬਾੜੀਏ ਨੂੰ ਲੈ ਜਾਣਾ, ਉਹਦਾ ਟਰੈਕਰ ਉਹਦੇ 'ਚੋਂ ਲਾ ਕੇ, ਜਿਸ ਤਰ੍ਹਾਂ ਵੀ ਲਾਇਆ ਇਹਨਾਂ ਨੇ, ਮੈਨੂੰ ਨਹੀਂ ਪਤਾ, ਮੈਂ ਟੈਕਨੀਕਲ ਆਦਮੀ ਨਹੀਂ ਵੀ ਕਬਾੜੀਆ ਤਾਂ ਮੈਂ ਐਵੇਂ ਲਫ਼ਜ਼ ਕਹਿ ਦਿੱਤਾ, ਜ਼ਾਹਿਰ ਹੈ ਟੈਕਨੀਸ਼ੀਅਨ ਜਾਂ ਕਿਸੇ ਟੈਕਨੀਕਲ ਬੰਦੇ ਦਾ ਕੰਮ ਹੈ। ਲੇਕਿਨ ਕਿਸੇ ਕੋਲੋਂ ਇਹਨਾਂ ਨੇ ਐਸਾ ਕੰਮ ਕਰਨਾ ਕਿ ਇਹਨਾਂ ਕਹਿਣਾ ਜੀ ਇਹ ਜੇ ਗੱਡੀ, ਇਹਦੇ 'ਚ ਟਰੈਕਰ ਚੱਲਣ ਡਿਆ, ਵੇਖੋ ਗਲਤੀ ਨਾਲ ਇਹਦੇ 'ਚ ਪੁਰਜ਼ਾ ਪਾ ਦਿੱਤਾ ਸੀ, ਟਰੈਕਰ ਇਹਦੇ 'ਚ ਲੱਗਾ, ਗੱਡੀ ਦੀ ਸਾਨੂੰ ਲੱਭੀ। ਉਹ ਇੱਥੇ ਅਗਲਿਆਂ ਪੈਸੇ ਫੜ ਲੈਣੇ ਨੇ ਗੱਡੀ ਵਾਲੇ ਦੇ ਕੋਲੋਂ, ਅਤੇ ਬਹਰਹਾਲ ਉਹ ਆਪਣਾ ਖਰਚਾ ਕਰਨ ਡਏ ਨੇ ਇੰਟਰਪੋਲ 'ਤੇ ਖਤ ਲਿਖਣ ਡਏ ਨੇ। ਅੱਗੋਂ ਉਹਨਾਂ ਨੂੰ ਕੋਈ ਦੱਸ ਨਹੀਂ ਪੈਣੀ, ਇਹ ਮੈਂ ਤੁਹਾਨੂੰ ਵਾਅਦੇ ਦੱਸਦੇ ਹਾਂ। ਅੱਛਾ ਜੀ, ਅੱਗੋਂ ਬਾਜੀ ਨੇ ਆਖਿਆ ਸੀ ਵੀ ਲੋਕ ਵੇਖਣ ਆਉਣਗੇ ਪੰਜਾਬ ਨੂੰ, ਅੱਗੋਂ ਵੀ ਇੱਕ ਵਾਕਿਆ ਹੋ ਗਿਆ। ਸਰਦਾਰਗੜ੍ਹ ਤਾਂ ਰੁਕਨਪੁਰ ਸੜਕ ਬਹਾਲੀ ਮਨਸੂਬੇ ਦੇ ਬੋਰਡ 'ਤੇ ਮੀਆਂ ਨਵਾਜ਼ ਸ਼ਰੀਫ ਅਤੇ ਮਰੀਮ ਨਵਾਜ਼ ਸਾਹਿਬਾ ਦੀ ਤਸਵੀਰ ਲੱਗੀ ਸੀ। ਆਵਾਮ ਨਾਲ ਜੋ ਕੁਝ ਹੋ ਗਿਆ, ਆਵਾਮ ਹੁਣ ਆਪਣਾ ਗੈਜ਼ੋ ਗਜ਼ਬ ਹੈ ਉਹ ਵੈਸੇ ਤਾਂ ਨਹੀਂ ਕੱਢ ਸਕਦੀ, ਅਤੇ ਉਹ ਤਸਵੀਰਾਂ 'ਤੇ ਕੱਢਦੇ ਨੇ। ਉਹ ਕਿਸੇ ਨੇ ਇਹਨਾਂ ਦੇ ਮੂੰਹਾਂ ਦੇ ਉੱਤੇ ਗਾਰਾ ਮਲ ਦਿੱਤਾ, ਵੈਸੇ ਮਾੜਾ ਕੰਮ ਕੀਤਾ, ਨਹੀਂ ਸੀ ਮਲਣਾ ਚਾਹੀਦਾ ਗਾਰਾ, ਬਹਰਹਾਲ ਚਲੋ ਗਾਰਾ ਮਲ ਦਿੱਤਾ। ਅਤੇ ਉਹ ਫਿਰ ਸਫਾਈ ਅਮਲੇ ਨੂੰ ਫੌਰਨ ਹੁਕਮ ਹੋਇਆ, ਉਹ ਇਹ ਤਸਵੀਰ ਵਿਚਾਰੇ ਦੁਬਾਰਾ ਚਮਕਾਉਣ ਡਏ ਨੇ। ਅਤੇ ਇਹ ਇੱਕ ਸੂਰਤ ਹਾਲ ਜਿਹੜੀ ਹੁਣ ਆਵਾਮੀ ਫਰਸਟ੍ਰੇਸ਼ਨ, ਆਵਾਮ ਕਿਸ ਤਰ੍ਹਾਂ ਸੋਚਦੀ ਹੈ, ਜਿਹੜੇ ਥਾਂ ਥਾਂ 'ਤੇ ਬਾਜੀ ਨੇ ਤਸਵੀਰਾਂ ਲਾਈਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੋਚ। ਅੱਛਾ, ਬਾਜੀ ਨੇ ਵਜ਼ੀਰ ਤਾਲੀਮ ਸਾਹਿਬ ਜਿਹੜੇ ਪੰਜਾਬ ਦੇ ਨੇ, ਰਾਣਾ ਸਿਕੰਦਰ ਸਾਹਿਬ, ਉਹਨਾਂ ਦੇ ਪੁੱਤਰ ਦੇ ਬਾਰੇ ਦੱਸਿਆ ਵੀ ਉਹ ਹੁਣ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਨੇ। ਗੱਲ ਤਾਂ ਵੈਸੇ ਬੜੀ ਚੰਗੀ ਹੈ ਕਿ ਤੁਸੀਂ ਗੌਰ ਕਰੋ ਵੀ ਜੇ ਅਗਰ ਵਜ਼ੀਰ ਦਾ ਬੱਚਾ ਸਰਕਾਰੀ ਸਕੂਲ 'ਚ ਪੜ੍ਹੇਗਾ ਅਤੇ ਫਿਰ ਤਾਂ ਜਿਹੜੇ ਆਮ ਆਦਮੀ ਨੇ ਉਹਨਾਂ ਨੂੰ ਵੀ ਹੌਸਲਾ ਹੋਣਾ ਚਾਹੀਦਾ ਹੈ। ਅਤੇ ਇਹ ਚੰਗੀ ਗੱਲ ਹੈ, ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਇਹ ਆਪਣੇ ਬੱਚੇ ਪੜ੍ਹਾਉਣਗੇ, ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਆਪਣੇ ਮਾਂ ਪਿਓ ਦਾ ਜਾਂ ਆਪਣਾ ਇਲਾਜ ਕਰਵਾਉਣਗੇ। ਜਿਵੇਂ ਕਿ ਇੱਥੇ ਸਾਨੂੰ ਕਾਰਡੀਓਲੋਜੀ ਸੈਂਟਰ ਬਣਾ ਦਿੰਦੇ ਨੇ, ਪਰ ਨਵਾਜ਼ ਸ਼ਰੀਫ ਸਾਹਿਬ ਕਿਸੇ ਵੀ ਕਾਰਡੀਓਲੋਜੀ ਸੈਂਟਰ ਦੇ ਲਾਗੇ ਨਹੀਂ ਲੱਗਦੇ। ਤੁਹਾਨੂੰ ਦਾਸਤਾਨ ਕਿਸੇ ਦਿਨ ਸੁਣਾਵਾਂਗਾ ਵੀ ਜਿਸ ਵੇਲੇ ਜੇਲ੍ਹ ਦੇ ਵਿੱਚ ਮੈਂ ਉਹਨਾਂ ਨੂੰ 2-3 ਵਾਰੀ ਮਿਲਣ ਗਿਆ, ਮੇਰੀ ਉਹਨਾਂ ਨਾਲ ਲੰਮੀਆਂ ਮੁਲਾਕਾਤਾਂ ਹੋਈਆਂ ਨਵਾਜ਼ ਸ਼ਰੀਫ ਸਾਹਿਬ ਨਾਲ ਜਦੋਂ ਸਾਡੀ ਹਕੂਮਤ ਸੀ, ਅਤੇ ਨਾਲ ਮੈਂ ਕਾਰਡੀਓਲੋਜਿਸਟ ਵੀ ਲੈ ਕੇ ਗਿਆ ਸਾਂ। ਅਤੇ ਉਹਨਾਂ ਨੇ ਨਵਾਜ਼ ਸ਼ਰੀਫ ਸਾਹਿਬ ਨੂੰ ਕੀ ਆਖਿਆ ਸੀ ਵੀ ਇੱਥੇ ਤੁਹਾਡਾ ਇਲਾਜ ਹੋ ਸਕਦਾ ਕਿ ਨਹੀਂ ਹੋ ਸਕਦਾ, ਉਹਨਾਂ ਆਖਿਆ ਸੀ ਹੋ ਸਕਦਾ, ਅਤੇ ਉਦੋਂ ਨਵਾਜ਼ ਸ਼ਰੀਫ ਸਾਹਿਬ ਕੀ ਜਵਾਬ ਦਿੰਦੇ ਸਨ। ਬਹਰਹਾਲ ਇਹ ਆਖਿਆ ਗਿਆ ਜੀ ਕਿ ਰਾਣਾ ਸਿਕੰਦਰ ਸਾਹਿਬ ਦਾ ਪੁੱਤਰ ਜਿਹੜਾ ਹੈ ਇਹ ਸਰਕਾਰੀ ਸਕੂਲ ਦੇ ਵਿੱਚ ਜਾਂਦਾ, ਮਰੀਮ ਸਾਹਿਬ ਨੇ ਕਿਹਾ। ਅਤੇ ਅਸੀਂ ਫਿਰ ਉਹਦੀ ਤਹਿਕੀਕ ਕੀਤੀ, ਪਹਿਲਾਂ ਵੀ ਖਬਰ ਤੁਹਾਨੂੰ ਦਿੱਤੀ ਸੀ ਲੇਕਿਨ ਫਿਰ ਤੁਹਾਨੂੰ ਦੇ ਦਈਏ। ਅਸੀਂ ਤਹਿਕੀਕ ਕੀਤੀ ਕਿ ਬਈ ਇਹ ਤਾਂ ਬੜਾ ਚੰਗਾ ਕੰਮ ਹੈ, ਲੇਕਿਨ ਜਦੋਂ ਅਸੀਂ ਤਹਿਕੀਕ ਕੀਤੀ ਤਾਂ ਸਾਡਾ ਵੀ ਤਰਾਹ ਨਿਕਲ ਗਿਆ। ਰਾਣਾ ਸਾਹਿਬ ਤੁਹਾਨੂੰ ਪਤਾ ਕਿਉਂਕਿ ਬੰਦੇ ਬੜੇ ਸਿਆਣੇ ਨੇ, ਉਹਨਾਂ ਨੇ ਪਹਿਲਾਂ ਇੱਕ ਸਰਕਾਰੀ ਸਕੂਲ ਇਹੋ ਜਿਹਾ ਬਣਾਇਆ ਜਿੱਥੇ ਉਹਨਾਂ ਦਾ ਪੁੱਤਰ ਪੜ੍ਹ ਸਕੇ। ਆਹੋ, ਉਹਨਾਂ ਨੇ ਸਰਕਾਰੀ ਸਕੂਲ ਬਣਾਇਆ ਜਿਹਦਾ ਨਾਂ ਰੱਖਿਆ ਨਵਾਜ਼ ਸ਼ਰੀਫ ਸੈਂਟਰ ਆਫ ਐਕਸੀਲੈਂਸ। ਵਜ਼ੀਰ ਬਣੇ, ਉਹਨਾਂ ਪਹਿਲੇ ਹੱਥੇ ਇਸ 'ਤੇ ਕੰਮ ਸ਼ੁਰੂ ਕੀਤਾ। ਲਾਹੌਰ ਦੇ ਪ੍ਰਾਈਮ ਇਲਾਕੇ 'ਚ ਜਿੱਥੇ ਪ੍ਰਾਈਵੇਟ ਸਕੂਲ ਵੀ ਨਹੀਂ ਬਣ ਸਕਦਾ, ਬੜੇ ਬੜੇ ਮਹਿੰਗੇ ਪ੍ਰਾਈਵੇਟ ਸਕੂਲ ਵੀ ਉੱਥੇ ਸ਼ਾਇਦ ਥਾਂ ਨਹੀਂ ਲੈ ਸਕਦੇ, ਉੱਥੇ ਸਕੂਲ ਬਣਾਇਆ ਗਿਆ ਸਰਕਾਰੀ। ਨਾਂ ਰੱਖਿਆ ਗਿਆ ਨਵਾਜ਼ ਸ਼ਰੀਫ ਸੈਂਟਰ ਆਫ ਐਕਸੀਲੈਂਸ, ਔਰ ਉਹਦੇ ਵਿੱਚ ਜਿਹੜੀ ਹੈੱਡ ਟੀਚਰ ਹੈ ਉਹਦੀ ਤਨਖਾਹ 4 ਲੱਖ ਰੁਪਈਏ ਮਹੀਨਾ ਦੀ, ਆਮ ਟੀਚਰ ਦੀ ਤਨਖਾਹ 2 ਲੱਖ ਰੁਪਈਆ ਮਹੀਨਾ, ਅਸਿਸਟੈਂਟ ਟੀਚਰ ਦੀ ਤਨਖਾਹ 1 ਲੱਖ ਰੁਪਈਆ ਮਹੀਨਾ। ਔਰ ਉਸ ਤੋਂ ਬਾਅਦ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਕਲਾਸਰੂਮਸ ਜਿਹੜੇ ਨੇ ਉਹ ਜਿਹੜੇ ਬੜੇ ਬੜੇ ਮਹਿੰਗੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਕਲਾਸਰੂਮਸ ਤੋਂ ਵੀ ਚੰਗੇ, ਪਲੇ ਔਰ ਕ੍ਰੀਏਟਿਵਿਟੀ ਦੇ ਏਰੀਆਜ਼, ਤਾਲੀਮੀ ਸੌਫਟਵੇਅਰ ਔਰ ਟੈਕਨੋਲੋਜੀ ਦਾ ਇਸਤੇਮਾਲ, ਸੈਂਸਰੀ ਏਰੀਆਜ਼, ਆਰਟ ਐਂਡ ਕਰਾਫਟ ਦਾ ਰੂਮ, ਸਟੋਰੀ ਟੈਲਿੰਗ ਏਰੀਆ, ਲਾਇਬ੍ਰੇਰੀ ਅਤੇ ਦਾਸਤਾਨ ਗੋਈ, ਬਾਤਾਂ ਸ਼ਾਤਾਂ ਜਿੱਥੇ ਸੁਣਾਈ ਦੀਆਂ ਨੇ, ਕਹਾਣੀਆਂ ਸੁਣਾਈ ਦੀਆਂ ਨੇ, ਉਹਦਾ ਵੀ ਅਲੱਗ ਕਮਰਾ ਹੈ। ਕਿੱਸੇ ਔਰ ਕਹਾਣੀਆਂ ਸੁਣਾਉਣ ਦੀ ਵੀ ਇੱਕ ਅਲੱਗ ਜਗ੍ਹਾ ਬਣਾਈ ਹੈ ਬੱਚਿਆਂ ਨੂੰ, ਉੱਥੇ ਬੱਚੇ ਸੌਂਦੇ ਵੀ ਨੇ ਸਕੂਲ ਦੇ ਵਿੱਚ। ਸਵਿਮਿੰਗ ਪੂਲ ਵੀ ਹੈ, ਉਹਦੇ ਨਾਲ ਬੜੇ ਖੂਬਸੂਰਤ ਸ਼ਾਵਰਸ ਵੀ ਨੇ ਤਾਂ ਕਿ ਬੱਚਿਆਂ ਨੂੰ ਉੱਥੇ ਸ਼ਾਵਰ ਦੇ ਕੇ ਅਤੇ ਉਹਨਾਂ ਦੇ ਕੱਪੜੇ ਵੀ ਤਬਦੀਲ ਕਰਵਾਏ ਜਾਣ। ਆਡੀਟੋਰੀਅਮ ਜਿੱਥੇ ਛੋਟੇ ਵੱਡੇ ਪ੍ਰੋਗਰਾਮ ਹੋ ਸਕਦੇ ਨੇ, ਸਪੋਰਟਸ ਜਿਮਨੇਜ਼ੀਅਮ ਔਰ ਹਰ ਤਰ੍ਹਾਂ ਦਾ ਸਪੋਰਟਸ ਦਾ ਇਕੁਇਪਮੈਂਟ। ਅਤੇ ਇਹ ਜਨਾਬ ਉਹ ਪ੍ਰਾਈਵੇਟ ਪਹਿਲਾਂ ਸਕੂਲ ਬਣਾਇਆ ਗਿਆ ਜਿਹਨੂੰ
ਸਰਕਾਰੀ ਸਕੂਲਾਂ ਤੋਂ ਵੀ ਬਹੁਤਾ ਮਹਿੰਗਾ ਬਣਾਇਆ ਗਿਆ, ਬਹੁਤੀਆਂ ਤਨਖਾਹਾਂ ਦਿੱਤੀਆਂ ਗਈਆਂ, ਬਹੁਤੀਆਂ ਸਹੂਲਤਾਂ ਦਿੱਤੀਆਂ ਗਈਆਂ। ਜਿੱਦਣ ਉਹ ਸਕੂਲ ਖੁੱਲ੍ਹਿਆ ਉਸ ਤੋਂ ਅਗਲੇ ਦਿਨ ਮਿਨਿਸਟਰ ਸਾਹਿਬ ਦਾ ਪੁੱਤਰ ਵੀ ਉੱਥੇ ਪੜ੍ਹਨ ਸ਼ੁਰੂ ਹੋ ਗਿਆ। ਉਹ ਲੱਗਦਾ ਤਾਂ ਇੰਝ ਹੈ ਵੀ ਵਜ਼ੀਰ ਸਾਹਿਬ ਨੇ ਇੱਕ ਪ੍ਰਾਈਵੇਟ ਸਕੂਲ ਆਪਣੇ ਪੁੱਤਰ ਲਈ ਬਣਾਇਆ ਹੈ, ਨਾ ਉਹਦਾ ਸਰਕਾਰੀ ਸਕੂਲ ਰੱਖ ਦਿੱਤਾ, ਕਿਉਂਕਿ ਖਰਚਾ ਤਾਂ ਆ ਕੇ ਸਰਕਾਰ ਅਦਾ ਕਰੇ। ਅਤੇ ਇਹਦੇ ਨਾਲੋਂ ਚੰਗਾ ਕੰਮ ਤਾਂ ਹੈ ਹੀ ਕੋਈ ਨਹੀਂ। ਮਤਲਬ ਦੇਖੋ ਨਾ, ਤੁਸੀਂ ਪ੍ਰਾਈਵੇਟ ਸਕੂਲ 'ਚ ਵੀ ਬੱਚਾ ਪੜ੍ਹਾਉਂਦੇ ਹੋ, ਤੁਸੀਂ ਉੱਥੇ ਲੱਖ ਰੁਪਈਆ ਵੀ ਫੀਸ ਦਿਓ, 2 ਵੀ ਦਿਓ, ਤੁਹਾਡੀ ਮਰਜ਼ੀ ਦਾ ਸਭ ਕੁਝ ਤਾਂ ਨਹੀਂ ਹੋਣਾ। ਇੱਥੇ ਤੇ ਵਜ਼ੀਰ ਸਾਹਿਬ ਨੇ ਸਕੂਲ ਹੀ ਆਪਣੀ ਮਰਜ਼ੀ ਦਾ ਬਣਵਾ ਦਿੱਤਾ ਹੈ, ਔਰ ਉਹ ਪ੍ਰਾਈਵੇਟ ਸਕੂਲਾਂ ਤੋਂ ਵੀ ਕਿਤੇ ਚੰਗਾ ਸਕੂਲ ਬਣਵਾ ਕੇ, ਮਤਲਬ ਕਿ ਮਹਿੰਗੇ ਉਹਦੇ 'ਤੇ ਪੈਸੇ ਲਾ ਕੇ ਅਤੇ ਉੱਥੇ ਬੱਚਾ ਪੜ੍ਹਾਇਆ। ਤੇ ਹੁਣ ਮਰੀਮ ਸਾਹਿਬਾ ਦੱਸਦੀ ਫਿਰਦੇ ਨੇ ਕਿ ਇਹਨਾਂ ਦਾ ਬੱਚਾ ਜਿਹੜਾ ਹੈ ਉਹ ਪ੍ਰਾਈਵੇਟ ਆਪਣਾ ਸਰਕਾਰੀ ਸਕੂਲ 'ਚ ਪੜ੍ਹਦਾ ਹੈ। ਇਹੋ ਜਿਹੇ ਸਰਕਾਰੀ ਸਕੂਲ ਦੇ ਵਿੱਚ ਤਾਂ ਬਾਜੀ ਹਰ ਪਾਕਿਸਤਾਨੀ ਆਪਣਾ ਬੱਚਾ ਪੜ੍ਹਾਉਣਾ ਚਾਹੇਗਾ। ਮਿਹਰਬਾਨੀ ਕਰਕੇ ਦੂਜਿਆਂ ਨੂੰ ਵੀ ਦਾਖਲਾ ਦਿਓ। ਉੱਥੇ ਹੁਣ ਸੀਟਾਂ ਰੱਖੀਆਂ ਹੋਣੀਆਂ ਨੇ 20, 25, 30, 50, 100 ਥੋੜ੍ਹੀਆਂ ਸੀਟਾਂ ਹੋਣੀਆਂ ਨੇ। ਬਾਕੀਆਂ ਦੇ ਬੱਚਿਆਂ ਨੂੰ ਤੁਸੀਂ ਲਾਗੇ ਨਹੀਂ ਆਉਣ ਦੇਣਾ, ਕਿਉਂਕਿ ਉਹਨਾਂ 'ਚੋਂ ਤੁਹਾਨੂੰ ਮਾਜ਼ਰ ਨਾਲ ਮੁਸ਼ਕ ਆਉਂਦੀ ਹੈ। ਅਤੇ ਇਹ ਇੱਥੇ ਤੁਹਾਡੇ ਅਸ਼ਰਾਫੀਆ ਦੇ ਬੱਚੇ ਹੀ ਪੜ੍ਹਨਗੇ। ਅੱਗੇ ਚੱਲਦੇ ਜੀ। ਕਸ਼ਮੀਰ ਦੀ ਸੂਰਤ ਹਾਲ ਵਿਗੜਦੀ ਜਾ ਰਹੀ ਹੈ। ਉੱਥੇ 10 ਤੋਂ 12 ਸ਼ਹਾਦਤਾਂ ਦੀ ਖਬਰ ਤਾਂ ਤੁਹਾਨੂੰ ਆ ਗਈ ਹੈ, ਲੇਕਿਨ ਉੱਥੇ ਜਿਹੜੇ ਮਾਮਲਾਤ ਨੇ ਉਹ ਹੱਥੋਂ ਨਿਕਲ ਰਹੇ ਨੇ। ਜਿਹੜੀ ਪੁਲਿਸ ਸੀ ਉਹਨੂੰ ਫੈਂਟਾ ਵੀ ਪਿਆ ਇਸਲਾਮਾਬਾਦ ਪੁਲਿਸ ਨੂੰ, ਅਤੇ ਉਹਨਾਂ ਦੇ ਜਿਹੜੇ ਪਤਲੂਨਾਂ ਅਤੇ ਉਹਨਾਂ ਦੀਆਂ ਵਰਦੀਆਂ ਲਾ ਕੇ ਅਤੇ ਉਹਨਾਂ ਨੇ ਉੱਥੇ ਟੰਗ ਛੜੀਆਂ ਨੇ। ਇਹ ਬਹਰਹਾਲ ਬੜੀ, ਕਿਉਂਕਿ ਜੋ ਵੀ ਹੈ ਜ਼ੁਲਮ ਤਾਂ ਕਰ ਰਹੀ ਹੈ ਪੁਲਿਸ, ਲੇਕਿਨ ਫਿਰ ਵੀ ਸਾਡੇ ਇਦਾਰੇ ਨੇ, ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਅਕਲ ਨੂੰ ਹੱਥ ਕਿਉਂ ਨਹੀਂ ਮਾਰ ਰਹੇ ਕਿ ਕਸ਼ਮੀਰ ਦੇ ਮਾਮਲਾਤ ਨੂੰ ਇਸ ਤਰ੍ਹਾਂ ਡੀਲ ਨਾ ਕਰਨ, ਮਿਹਰਬਾਨੀ ਕਰਨ। ਕਸ਼ਮੀਰ ਦੇ ਵਿੱਚ ਮਾਮਲਾਤ ਜਿਹੜੇ ਨੇ ਉਹਨਾਂ ਲਈ ਥੋੜ੍ਹੀ ਜਿਹੀ ਆਪਣੀ ਤਰਤੀਬ ਬਦਲੋ, ਕਿਉਂਕਿ ਉੱਥੇ ਅਗਰ ਆਵਾਮ ਖੜੀ ਹੋ ਗਈ ਤਾਂ ਫਿਰ ਭੱਜਣ ਨੂੰ ਸਾਨੂੰ ਰਾਹ ਕੋਈ ਨਹੀਂ ਲੱਭਣਾ, ਕਿਉਂਕਿ ਉਹਨਾਂ ਦੀ ਨੈੱਟ ਪ੍ਰੈਕਟਿਸ ਜਿਹੜੀ ਹੈ ਉਹ ਇੰਡੀਅਨ ਆਰਮੀ 'ਤੇ ਹੋਈ ਹੈ। ਜਾਣ ਤੋਂ ਪਹਿਲਾਂ ਸੈਨੇਟਰ ਮੁਸ਼ਤਾਕ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਵਾਸਤੇ ਬੜੀ ਦੁਆ ਕਿ ਅੱਲਾ ਮੀਆਂ ਉਹਨਾਂ ਨੂੰ ਮਹਿਫੂਜ਼ ਰੱਖੇ, ਔਰ ਵੇਖਦੇ ਉਹਨਾਂ ਦੇ ਹੱਕ ਲਈ ਵੀ ਕਿੰਨੀ ਕੁ ਆਵਾਜ਼ ਉੱਠਦੀ ਹੈ ਕਿ ਨਹੀਂ ਉੱਠਦੀ, ਇਹ ਵੀ ਵੇਖਾਂਗੇ। ਕਿਉਂਕਿ ਆਮ ਤੌਰ 'ਤੇ ਅਸੀਂ ਸੱਤੂ ਪੀ ਕੇ ਸੁੱਤੇ ਹਾਂ, ਅਤੇ ਉਹ ਭਾਵੇਂ ਅਮਨ ਮੌਦੇ ਵਾਲੀ ਗੱਲ ਹੋਵੇ, ਭਾਵੇਂ ਇਮਰਾਨ ਖਾਨ ਦੀ ਗੱਲ ਹੋਵੇ, ਅਤੇ ਭਾਵੇਂ ਹੁਣ ਸੈਨੇਟਰ ਮੁਸ਼ਤਾਕ ਸਾਹਿਬ ਵਾਲੀ ਗੱਲ ਹੋਵੇ, ਸੱਤੂ ਕੋ ਡਾਢੇ ਨੇ ਜਿਹੜੇ ਅਸੀਂ ਪੀਤੇ ਨੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।